हेलो हेलो। जी, अस्सलाम वालेकुम वालेकुम सलाम जी। खैर ਤੁਹਾਡੇ ਸਭ ਦੀ ਨਾਂ ਦੱਸੋ ਜੀ। ਆਪਣਾ। ਤੁਹਾਡੇ ਜਨ ਦੀ ਖੈਰ। ਹੂੰ। ਗੁੱਟ ਬੜਾ ਕਦਰ ਕਰਦਾ ਜੀ, ਗਾਲ ਬੜੀ ਗਲਤ ਕਰਦੀ ਏ। ਅੱਛਾ, ਕੁਲਵਿੰਦਰ ਸਿੰਘ ਬਾਜਵਾ ਗੱਲ ਕਰ ਰਹੇ ਉਹ ਤੁਹਾਡੇ ਦਮ ਦੀ ਖੈਰ। ਹਾਏ ਹਾਏ ਹਾਏ, ਇਹ ਕੀ ਪੀੜ ਕਰਨ ਲੱਗ ਪਿਆ ਅੱਜ। ਮੈਂ ਕਿਹਾ ਹਾਂ ਕਿ ਵੀ ਅੱਜ ਤੇ ਆਪਣਾ ਫੈਮਿਲੀ ਚੈਨਲ ਹੀ ਸ਼ੁਰੂ ਹੋ ਗਿਆ। ਆਵੇ ਆਹੋ। ठीक हो गया सर। अपना हाँ पहले से मुबारक सर, बड़ा अच्छा शो थी जी, बहुत मेहरबानी बहुत मेहरबानी। और सलामत रहो जी। बड़ी शख्सियत हाँ हाँ आ गया सन। हाँ 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 और जो लोग आंदे ने हाँ वो थोड़ा लगता है मेजबान चंगा हाँ, बिल्कुल इसी इस तरह। जो हाँ मेहमान आंदे ने हाँ 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 जिस को पूरे लाहौर ਦੀ ਕਰੀਮ ਹੋ। ਹਾਂ। ਅੱਛਾ, ਵੈਸੇ ਬਾਜਵਾ ਸਾਹਿਬ ਉਹ ਬੰਦਾ ਜੇ ਆ ਜਾਂਦਾ ਅੱਜ ਪ੍ਰੋਗਰਾਮ 'ਚ, ਨਹੀਂ ਉਹਨੂੰ ਜਿਹਨੂੰ ਸ਼ੌਕ ਹੈ ਆਪਣੀ ਪਬਲਿਸਿਟੀ ਦਾ, ਉਹਦੇ ਵੈਸੇ ਉਹਨੇ ਫੌਤ ਹੋ ਜਾਣਾ ਸੀ ਅਲਹਮਦੁਲਿਲਾ ਇੰਨਾ ਕਰਾਊਡ ਵੇਖ ਕੇ ਔਰ ਇੰਨਾ ਮੀਡੀਆ ਵੇਖ ਕੇ ਕਿ ਜਿਹਦੇ ਉੱਤੇ ਇੰਨੇ ਪੈਸੇ ਖਰਚ ਕਰਦਾ ਹੈ ਆਪਣਾ ਇੱਕ ਉਹ ਦੇਣ ਵਾਸਤੇ, ਤੇ ਉਹਦੀ ਬਦਕਿਸਮਤੀ ਹੈ ਮੇਰੇ ਖਿਆਲ ਹੈ ਕਿ ਉਹ ਸਾਰੇ ਉਹ ਇੱਕ ਵਜ੍ਹਾ ਸੀ ਜਿਹੜੀ ਵਜ੍ਹਾ ਤੋਂ ਨਹੀਂ ਆ ਤੁਹਾਨੂੰ ਦੱਸਾਂਗਾ ਇਨਸ਼ਾਅੱਲਾ। ਅੱਛਾ ਚਲੋ ਖੈਰ ਤੁਹਾਡੇ ਦਮ ਦੀ। ਠੀਕ ਹੈ। ਤੇ ਬਾਜਵਾ ਸਾਹਿਬ ਕੀ ਦਿਲ ਕੀ ਕਰਦਾ ਹੈ? ਦਿਲ ਸਰ ਕਰਦਾ ਕਿ ਕੋਈ 15 ਸਾਲ ਪਹਿਲੇ पैदा हुए हैं, 15 साल बाद पैदा होना चाहिए। हाय रब्बा, कितनी मासूम जी ख्वाहिश है ना। हाय 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 शो देख के हाँ ਅੱਜ ਦਾ ਸ਼ੋ ਵੇਖ ਕੇ ਜਿਹੜਾ ਫੀਲ ਹੋਇਆ ਹੈ ਫੀਲ ਹੋਇਆ ਨਾ ਜਿਹੜਾ ਸਰ। ਹਾਂ ਹਾਂ, ਉਹ ਜਿਵੇਂ ਕਿ ਲੁੱਡੀਆਂ ਪਾਂਡਾ ਸਨਾ ਨਬੀ ਆਪਣਾ ਕੀ ਸੀ ਮੁੰਡਿਆ ਨਾ ਜਿਹੜਾ ਹੁੰਦਾ ਹੈ ਤਾਬਸ਼, ਆਹੋ ਆਹੋ, ਔਰ ਦੂਸਰੇ ਹਾਂ। तो उसी उस एज दे नहीं गए, उस फील्ड दे नहीं गए। दिल करता सी कि यार ਅਸੀਂ ਬਹੁਤ ਪਹਿਲੇ ਪੈਦਾ ਹੋ ਰਹੇ ਹਾਂ, ਸਾਨੂੰ 15 ਸਾਲ ਬਾਅਦ ਪੈਦਾ ਹੋਣਾ ਚਾਹੀਦਾ ਸੀ ਤੇ ਅਸੀਂ ਵੀ ਕੋਈ ਇਸ ਤਰ੍ਹਾਂ ਦਾ ਕੋਈ ਇੰਜੋਇਮੈਂਟ ਕਰਦੇ। ਨਹੀਂ, ਉਹ ਤੁਸੀਂ ਕਰ ਸਕਦੇ ਹੋ, ਤੁਹਾਡਾ 15 ਸਾਲ ਤੁਹਾਨੂੰ ਕਰ ਦੇਣੇ ਛੋਟਾ। ਤੁਸੀਂ ਬਿਲਕੁਲ ਠੀਕ ਕਹਿੰਦੇ ਜੀ। ਦਿਲ ਜਿਹੜਾ ਨਾ ਉਹ ਜਵਾਨ ਹੋਣਾ ਚਾਹੀਦਾ, ਲੇਕਿਨ ਫਿਰ ਵੀ क्राउड मैं कहना कि खचाखच भरिया सी क्राउड और फैमिलीज बहुत ज्यादा सन और बंदा तो चीज ये रहना ना बिल्कुल ही चीज करन दे के यार अपना। ਹਾਂ, ਉਹ ਦੋ ਬੀਬੀਆਂ ਦਾ ਆ ਗਿਆ ਜੇ ਮੈਸੇਜ। ਇੱਕ ਸੋਨੀਆ ਕਹਿੰਦੀ ਹੈ ਕਿ ਜੀ ਉਹ ਆਪਣਾ ਵੈਲਕਮ ਤੇ ਸੋਨੀਆ ਸੁਨਿਆਰੀ ਕਹਿ ਰਹੀ ਤੇ ਨਿਗਰ ਜੀ ਕਹਿ ਰਹੇ ਨੇ ਉਹ ਆਪਣਾ ਆ ਗਏ। ਉਹਨੂੰ ਕਹਿਣਾ ਨਿਗਤ ਵਾਸਤੇ ਇੱਕ ਜਿਹੜਾ ਨਾ ਉਹ शेर है कि तेरी एक मुस्कुराहट पर हम अपना दिल दे बैठे, तेरा मुस्कुराना कहीं तेरी आदत नहीं। हाय, ਉਹ ਨਸੀਮੇ ਸੈਰ ਕਹਿੰਦੀ ਹੈ ਕਿ ਬਾਜਵਾ ਸਾਹਿਬ ਪਾ ਲੈਣਾ ਸੀ ਭੰਗੜਾ, ਉਮਰ ਦੀ ਕਿਹੜੀ ਗੱਲ ਹੈ। ਉਹ ਭੈਣ ਮੇਰੀ ਇਹ 95 ਨੇ ਸਾਨੂੰ ਭੈਣਾਂ ਦਿੱਤੀਆਂ ਨੇ, ਦਿਲ ਮਰ ਗਿਆ। ਤੁਸੀਂ ਦੱਸੋ, ਸਾਨੂੰ ਤੇ ਅੱਜ ਪਤਾ ਲੱਗਾ ਵੀ FM 95 ਨੇ ਤੇ ਸਾਨੂੰ ਤੇ ਅੱਜ ਜਾ ਕੇ ਹਾਲ ਵਿੱਚ ਅਹਿਸਾਸ ਹੋਇਆ ਕਿ ਸਾਨੂੰ ਛੋਟੇ ਹੋਣਾ ਚਾਹੀਦਾ ਸੀ। ਉਹ ਮੈਂ ਕਿਹਾ 95 ਨੇ ਸਾਨੂੰ ਮਾਸ਼ਾਅੱਲਾ ਬਹੁਤ ਅੱਛੀਆਂ ਇੱਜ਼ਤਦਾਰ ਜਿਹੜੀਆਂ ਭੈਣਾਂ ਦਿੱਤੀਆਂ ਤੇ ਇਸ ਵਾਸਤੇ ਮੈਂ ਕਹਿੰਦਾ ਭੈਣ ਕੇ ਸਾਨੂੰ ਕੋਈ 15 ਸਾਲ ਬਾਅਦ ਜੀ ਪੈਦਾ ਹੋਣਾ ਚਾਹੀਦਾ ਹੋ ਗਿਆ। ਨਸੀਮੇ ਸਰ ਆਉਣ ਔਰ ਆ ਕੇ ਆਪਣੀ ਆਵਾਜ਼ ਸੁਣਾਉਣ, ਆਪਣਾ ਇਹਨਾਂ ਦੀ ਬੜੀ ਅੱਛੀ ਆਵਾਜ਼ ਹੈ, ਬੜੀ ਮੈਂ ਕਹਿੰਦਾ ਐਸੀ ਵੈਸੀ ਕਿਸੇ ਦਿਨ ਇਹਨਾਂ ਕੋਲ ਮੈਨੂੰ ਜੋ ਕਾਫੀ ਦਫਾ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਾਇਲ ਹੁੰਦੇ ਨਹੀਂ। ਇੱਕ ਦੀਨੀ ਗੱਲ ਸ਼ਰੀਅਤ ਦੇ ਉੱਤੇ ਨਾ ਇਹਨਾਂ ਦਾ ਤਕਵਾ ਰੱਬ ਦੇ ਉੱਤੇ ਬਹੁਤ ਜ਼ਿਆਦਾ। ਹਾਂ, ਨਿਗਰ ਜੀ ਤੁਹਾਡਾ ਸ਼ੁਕਰੀਆ ਅਦਾ ਕਰ ਰਹੇ ਨੇ। हाँ, बड़ी मेहरबानी जी, बहुत अच्छे ने सर, बहुत अच्छे ने। हाँ, जितनी तारीफ की जाए नहीं करते, बहुत माशाल्लाह, दीनदार औरत है। हाँ, और मैं कहना कि कमाल औरत है, मैं कहना कमाल है असल च ओदी जेडी प्योरिटी है ना बाजवा साहब जी, बिल्कुल। और अपना मलक कौसर साहिबा ने वो भी बहुत मैं कहना आला दर्जे दे जी माशाल्लाह, इसी तरह ने ते अपना तुसीं कह रहे जी अपना मैं कंट्रोल करना पे मैं कोशिश करना पे कि कंट्रोल बिल्कुल नसीम ज़हर कह रही है ना, तो फिर एक कसर लग गई है।
है ना? बिल्कुल बिल्कुल। ये सौदा कसर वाला हो गया है, घाटे का सौदा। हाय अच्छा वेख लवो कि मामलात हुंदे ने जिंदगी विच भी हैं सर। मैं कहना कि जिस वक्त असी जिहड़े ना रिश्तेदार ते बाद च आंदे ना, ते पहले जिहड़े ਤੁਹਾਡੇ ਯਾਰ ਦੋਸਤ ਨੇ, ਹਾਂ ਅਗਰ ਤੁਸੀਂ ਡਿੱਗਦੇ ਜੇ ਤੇ ਫੜਨਾ ਤਾਂ ਉਹਨਾਂ ਨਹੀਂ ਹੈ ਨਾ ਜੀ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਉਹ ਅਸਲ ਵਿੱਚ ਤੁਹਾਡੇ ਯਾਰ ਦੋਸਤ ਤੁਹਾਡੀ ਸ਼ਨਾਖਤ ਵੀ ਹੁੰਦੇ ਨੇ, ਬਿਲਕੁਲ ਤੁਹਾਡੇ ਯਾਰ ਦੋਸਤ ਤੁਹਾਡਾ ਕੱਪੜਾ ਵੀ ਹੁੰਦੇ ਨੇ, ਤੁਹਾਡੇ ਜਿਸਮ ਦਾ ਤੁਹਾਡਾ ਲਿਬਾਸ ਵੀ ਹੁੰਦੇ ਨੇ। ਬੇਸ਼ੱਕ। ਤੇ ਨਿਗਤ ਕਹਿੰਦੀਆਂ ਨੇ ਦਿਲ ਛੋਟਾ ਨਾ ਕਰੋ। ਠੀਕ ਹੈ ਹਾਏ ਆਸ ਤੇ ਦੁਨੀਆ ਕਾਇਮ ਹੈ, ਆਸ ਤੇ ਦੁਨੀਆ ਕਾਇਮ ਹੈ। ਇਹਨਾਂ ਨੂੰ ਕਹੋ ਕਿ ਮੇਰਾ ਕੋਈ ਅਫੀਸ਼ੀਅਲ ਹੀ ਕਰ ਦੇਣ। ਹਾਂ ਇਹ ਕਰਨਗੇ। ਸੋਨੀਆ ਨੇ ਕਿਹਾ ਕਿ ਅਸੀਂ ਬੇਗਾਨੇ ਤੇ ਨਹੀਂ। ਨਹੀਂ ਜੀ ਆਪਣਾ ਸੋਨੀਆ ਸਾਹਿਬਾ ਨੂੰ ਵੀ ਆਪਣਾ ਸਲਾਮ, ਲੇਕਿਨ ਉਹ ਇਹ ਕਿ ਸਾਰੀਆਂ ਭੈਣਾਂ ਨੇ ਜੀ, ਨਿੱਗਰ ਸਾਹਿਬਾ ਵੀ ਭੈਣ ਨੇ, ਸੋਨੀਆ ਵੀ ਭੈਣ ਨੇ। ਜਿਹੜੇ ਗੰਢ ਪੂਰੀ ਸਿਰ ਤੇ ਧਰੀ ਹੈ ਭੈਣਾਂ ਦੀ। ਮਾਸ਼ਾਅੱਲਾ ਸਭ ਦੁਨੀਆ ਨੇ। ਔਰ ਨਹੀਂ ਨਿਗਤ ਨੇ ਇੱਕ ਬੜੀ ਪਿਆਰੀ ਗੱਲ ਕੀਤੀ ਹੈ ਜੀ। ਜੀ ਨਿਗਤ ਕਹਿੰਦੀ ਕਿ ਅਸੀਂ ਭੈਣਾਂ ਵੀ ਹਾਂ ਤੇ ਦੋਸਤ ਵੀ ਹਾਂ। ਬਿਲਕੁਲ ਹਾਂ ਠੀਕ ਹੈ। ਅਸੀਂ ਚੁੱਕੇ ਅੱਛੀਆਂ ਗੱਲਾਂ ਜਿਹੜੀਆਂ ਨੇ ਮੈਂ ਆਪਣੀ ਭੈਣਾਂ ਨਾਲ ਸ਼ੇਅਰ ਨਹੀਂ ਕਰ ਸਕਦਾ, ਲੇਕਿਨ ਮੈਂ ਆਪਣੇ ਜਿਹੜੇ ਦੂਸਰੀਆਂ ਮੂੰਹ ਬੋਲੀ ਭੈਣਾਂ ਨੇ ਔਰ ਦੋਸਤ ਨੇ ਉਹਨਾਂ ਨਾਲ ਸ਼ੇਅਰ ਕਰ ਲੈਣਾ। ਸੱਚੀਆਂ ਭੈਣਾਂ ਨਾਲ ਮੈਂ ਸ਼ੇਅਰ ਨਹੀਂ ਕਰ ਸਕਦਾ, ਲੇਕਿਨ ਉਹ ਜਿਹੜੀਆਂ ਭੈਣਾਂ ਜਿਹੜੀਆਂ ਮੂੰਹ ਬੋਲੀਆਂ ਨੇ ਉਹਨਾਂ ਨਾਲ ਜਿਹੜੇ ਦੋਸਤ ਵੀ ਨੇ ਉਹਨਾਂ ਨਾਲ ਮੈਂ ਸ਼ੇਅਰ ਕਰ ਲੈਣਾ ਵਾ। ਮੈਨੂੰ ਬੜਾ ਅੱਛਾ ਜਵਾਬ ਮਿਲਦਾ ਨਾ। ਤੇ ਮੈਂ ਤੇ ਕਹਿਣਾ ਵਾ ਕਿ ਧੀਆਂ ਜਿਹੜੀਆਂ ਨੇ ਉਹ ਔਰ ਭੈਣਾਂ ਜਿਹੜੀਆਂ ਨੇ ਇਹ ਇੱਕ ਸਾਡੇ ਵਿਹੜੇ ਦੀਆਂ ਸੌਣ ਚਿੜੀਆਂ ਨੇ। ਹਾਂਜੀ ਇਹ ਚਖਾਉਂਦੀਆਂ ਤੇ ਸਾਡਾ ਵਿਹੜਾ ਜਿਹੜਾ ਸਜਦਾ ਹੈ। ਸਹੀ ਸਾਡਾ ਵਿਹੜਾ ਜਿਹੜਾ ਨਾ ਇਹਨਾਂ ਦੇ ਨਾਲ ਓਹੋ ਆਪਣਾ ਉਹ ਵੀ ਨਹੀਂ ਆ ਰਹੀਆਂ। ਮੈਨੂੰ ਚਿੰਤਾ ਵੀ ਬੜੀ ਉਹ ਆਉਣ, ਕਿਉਂਕਿ ਪਿਛਲੀ ਦਫਾ ਵੀ ਮੌਜੂ ਕੋਈ ਜਿਹੜਾ ਸੀ ਉਹ ਰਿਸਰਚ ਵਾਲਾ ਨਹੀਂ ਸੀਗਾ ਤੇ ਉਹ ਨਹੀਂ ਆਈਆਂ। ਐਤਕੀ ਵੀ ਮੌਜੂ ਕੋਈ ਰਿਸਰਚ ਵਾਲਾ ਨਹੀਂ ਹੈਗਾ ਤੇ ਅਜੇ ਤੱਕ ਨਹੀਂ ਆਈਆਂ। ਤੇ ਮੈਂ ਇਹਨਾਂ ਨੂੰ ਕਹਿੰਦਾ ਕਿ ਭੈਣ ਜੀ ਆ ਜਾਓ ਤੁਸੀਂ, ਜੱਟ ਭਰਾ ਦੀ ਆਪਣਾ ਜਿਹੜੀ ਨਾ ਉਹ ਇਹ ਮੈਨੂੰ ਇਹ ਨਹੀਰ ਜਿਹੜੀ ਇਹ ਰਿਸਰਚਰ ਹੀ ਲੱਗੀ ਹੈ। ਅੱਛਾ ਅਮਜਦ ਸਾਹਿਬ ਦਾ ਤੁਹਾਡੇ ਵਾਸਤੇ ਕੋਈ ਬੜਾ ਪਿਆਰਾ ਜਿਹਾ ਮੈਸੇਜ ਆਇਆ, ਲੇਕਿਨ ਮੈਨੂੰ ਸਮਝ ਨਹੀਂ ਆ ਰਿਹਾ। ਉਹ ਕਹਿ ਰਹੇ ਕਿ ਜੀ ਘਰ ਦਾ ਬਹਰਹਾਲ ਉਹਨਾਂ ਵੱਲੋਂ ਤੁਹਾਨੂੰ ਪਤਾ ਫਿਰ ਅਮਜਦ ਪਰਵੇਜ਼ ਸਾਹਿਬ ਵੱਲੋਂ ਇੱਕ ਮੁਹੱਬਤ ਦਾ ਪੈਗਾਮ ਹੀ ਹੁੰਦਾ ਹੈ। ਘਰ ਜਾ ਕੇ ਬਾਬੇ ਕੋ ਇਹ ਕੀ ਇਹ ਕੁੜੀਏ ਇਹ ਜਿਹੜਾ ਨਾ ਇਹ ਸੋਨੀਆ ਜਿਹੜੀ ਹੈ ਨਾ ਇਹ ਸ਼ਰਾਰਤੀ ਹੋ ਗਈ ਅੱਜ ਕੱਲ੍ਹ ਹੈ। ਸਰ ਸ਼ਰਾਰਤੀ ਹੋਣਾ ਚਾਹੀਦਾ ਨਾ ਵਿੱਚ ਬੰਦੇ ਨੇ, ਕਦੇ ਸ਼ਰਾਰਤੀ ਵੀ ਹੋਣਾ ਚਾਹੀਦਾ, ਨਹੀਂ ਤੇ ਬਿਲਕੁਲ ਹੀ ਜਿਹੜਾ ਨਾ ਉਹ ਬੁੱਸੇ ਕੰਮ ਵੀ ਦਾ। ਅੱਛਾ ਭਾਬੀ ਕੋ ਨਹੀਂ ਜੀ। ਅੱਛਾ ਉਹ ਭਾਬੀ ਗੱਲ ਆ ਗਈ ਉਹ ਸੋਨੀਆ। ਨਾ ਛੇੜ ਮਲੰਗਾ ਨਾ ਸੁੱਤੇ ਸ਼ੇਰ ਨੂੰ ਸੁੱਤੇ ਅੱਛਾ ਮੈਂ ਗੱਲ ਕਰ ਰਿਹਾ ਸਾਂ ਕਿ ਇਹ ਧੀਆਂ ਜਿਹੜੀਆਂ ਹੁੰਦੀਆਂ ਨਾ ਤੇ ਭੈਣਾਂ ਜਿਹੜੀਆਂ ਹੁੰਦੀਆਂ ਨੇ, ਤੁਸੀਂ ਦੇਖੋ ਕਿ ਬਾਪ ਦਾ ਜਿਹੜਾ ਜਨਾਜ਼ਾ ਹੈ ਨਾ ਉਹ ਧੀਆਂ ਤੋਂ ਬਗੈਰ ਸਜਦੇ ਨਹੀਂ ਜੀ। ਇਸੇ ਤਰ੍ਹਾਂ ਖਾਸ ਕਰਕੇ ਸਾਡੇ ਪੰਜਾਬ ਵਿੱਚ ਦੇ ਵਿੱਚ ਤੁਸੀਂ ਦੇਖੋ ਕਿ ਵੀ ਭੈਣ ਜਿਹੜੀ ਹੈ ਉਹ ਧੀ ਜਿਹੜੀ ਹੈ ਉਹ ਤੇ ਮੰਜੀ ਦਾ ਪਾਵਾ ਛੱਡਦੀ ਹੀ ਨਹੀਂ ਨਾ। ਦੂਸਰੇ ਤੇ ਜਿਹੜੇ ਨੇ ਉਹ ਚਲੋ ਆਏ ਨੇ ਅਫਸੋਸ ਕੀਤਾ ਕੀ ਹੋਇਆ ਜੀ, ਇਹ ਹੋਇਆ ਜੀ, ਲੇਕਿਨ ਧੀਆਂ ਜਿਹੜੀਆਂ ਨੇ ਉਹ ਬਾਪ ਦਾ ਜਨਾਜ਼ਾ ਨਹੀਂ ਸਜਦਾ, ਭੈਣ ਤੋਂ ਬਗੈਰ ਭਰਾ ਦਾ ਜਨਾਜ਼ਾ ਨਹੀਂ ਸਜਦਾ। ਹਾਂਜੀ ਮਕਸਦ ਵੀ ਇਹ ਐਡੀਆਂ ਲੱਗ ਰਹੀਆਂ ਐਡੀਆਂ ਪਿਆਰੀਆਂ। ਤੇ ਨਸੀਮ ਕਹਿ ਰਹੀ ਬੜੇ ਖੁਸ਼ਕਿਸਮਤ ਹੋ ਕੇ ਇੰਨੀਆਂ ਭੈਣਾਂ ਦੀਆਂ ਦੁਆਵਾਂ ਨੇ ਤੁਹਾਡੇ ਨਾਲ। ਤੇ ਇਹਦੀ ਮੈਂ ਵੀ ਤਾਇਦ ਕਰਨਾ ਕਿ ਵੇਖੋ ਜਿਹਦੇ ਨਾਲ ਤੁਹਾਡੀ ਇੱਕ ਖਲੂਸ ਦਾ ਰਿਸ਼ਤਾ ਹੁੰਦਾ ਹੈ ਨਾ, ਖਾਲਿਸ ਦੁਆਵਾਂ ਔਰ ਇਹ ਸਾਰੇ ਮਾਮਲਾਤ ਹੁੰਦੇ ਨੇ। ਬਿਲਕੁਲ ਮੈਂ ਪਿਛਲੇ ਦਿਨਾਂ ਵਿੱਚ ਟੈਂਸਾ ਕਾਫੀ ਯੂਸਫ ਸਾਹਿਬ ਔਨ 에ਅਰ ਮੈਂ ਗੱਲ ਕਰਨਾ ਨਹੀਂ ਸੀ ਚਾਹ ਰਿਹਾ ਤੇ ਮੈਂ ਈਵਨ ਕਿ ਸੁਸਾਇਡ ਦੇ ਵਾਸਤੇ ਜ਼ੇਨ ਬਣਾ ਲਿਆ। ਸਮਝ ਲਓ ਕਿ ਮੈਂ ਮੌਜ਼ਰ ਦੇ ਨਾਲ ਲੜਾਈ ਜਿਹੜੀ ਕੋਈ ਮਿਸ ਹੋਵੇ ਇਹ ਮੇਰੇ ਸ਼ੋਰੂਮ ਦੇ ਲੜਕੇ ਵੀ ਗਵਾਹ ਨੇ ਇਸ ਚੀਜ਼ ਤੇ ਉਹ ਮੈਂ ਥੋੜਾ ਜਿਹਾ ਸ਼ੇਅਰ ਕੀਤਾ ਨਸੀਮ ਸ਼ਹਿਰ ਦੇ ਨਾਲ ਨਾ ਤੇ ਉਹਨਾਂ ਨੇ ਮੇਰੇ ਬੜਾ ਹੌਸਲਾ ਦਿੱਤਾ ਔਰ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਤਾਇਬ ਹੋ ਗਿਆ। ਇਹ ਥੋੜੇ ਦਿਨਾਂ ਦੀ ਗੱਲ ਹੈ, ਨਹੀਂ ਕਿ ਮਹੀਨੇ ਡੇਢ ਦੀ। ਤੇ ਉਹ ਮਕਸਦ ਹੈ ਕਿ ਇੱਕ ਤਕਵਾ ਜਿਹੜਾ ਨਾ ਰੱਬ ਦੇ ਉੱਤੇ ਭਰੋਸਾ
जी और वो जिला बड़ा मैं कहना कि नसीम साहब का बहुत बहुत ज्यादा तकवा है, बहुत ज्यादा तकवा है। और उन्होंने मन कायल किया इस गल ते कि भी नहीं टेंशन आंदी रहंदी है ना, तुसीं क्यों अपना परेशान। ਜ਼ਾਹਿਰ ਹੈ ਜ਼ਿੰਦਗੀ ਵੇਖੋ ਧੁੱਪ ਛਾਂ ਦੁੱਖ ਸੁੱਖ ਇਹੀ ਜ਼ਿੰਦਗੀ ਹੈ ਨਾ। ਅਸੀਂ ਮਤਲਬ ਇਹ ਸਾਰੀਆਂ ਚੀਜ਼ਾਂ ਨਾਲ ਤੇ ਨਿਗਤ ਕਹਿੰਦੀ ਹੈ ਕਿ ਪਰੇਸ਼ਾਨ ਨਾ ਹੋਵੋ, ਯੂਸਫ ਵੀਰ ਕੋਲ ਬੜੇ ਰਿਸ਼ਤੇ ਨੇ। ਇਹ ਕਮੜੋ ਤੈਨੂੰ ਕਦੋਂ ਬਾਜਵਾ ਸਾਹਿਬ ਕਹਿ ਰਹੇ ਨੇ ਮੈਂ ਵਿਆਹ ਕਰਾਉਣਾ ਹੈ ਰਿਸ਼ਤੇ ਇਹਨਾਂ ਨੂੰ ਕਹੋ ਪਹਿਲੇ ਫੇਸ਼ੀਅਲ ਤੇ ਕਰੋ, ਪਹਿਲੇ ਫੇਸ਼ੀਅਲ ਤੇ ਕਰ ਦਿਓ ਫਿਰ ਦੇਖਾਂਗੇ। लो सर अपना शायद नहीद बाजी आ जाए। आहो आहो बिल्कुल ऐसे तो नहीद आती, हाँ जी नहीद बेटा जी 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 खैर खैर तेरे दम दी, खैर तेरे दम दी। अल्लाह हाफिज़, बहुत मेहरबानी, शुक्रिया जी, रब रखा।